ਕੈਲੀਫੋਰਨੀਆ ਦਾ ਸਮੌਗ ਚੈੱਕ ਪ੍ਰੋਗਰਾਮ ਹੈਗਾ, ਉਹਦੇ ਕਰਕੇ ਕਾਫੀ ਜਿਹੜੇ ਟਰੱਕਸ ਹੈਗੇ ਆ ਉਹ ਕੈਲੀਫੋਰਨੀਆ ਤੋਂ ਲਿਮਿਟਡ ਹੋ ਸਕਦੇ ਆ, ਕੈਲੀਫੋਰਨੀਆ 'ਚ ਆ ਨਹੀਂ ਸਕਦੇ। ਸੋ ਇਸ ਕਰਕੇ ਜਿਹੜੀ ਵੈਸਟ ਕੋਸਟ ਦੀ ਮਾਰਕੀਟ ਹੈਗੀ ਹੈ, ਸ਼ਾਇਦ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਰੀਬਾਊਂਡ ਹੋ ਜਾਵੇ। ਇੱਕ ਹੋਰ ਗੱਲ ਸੀਗੀ ਕਿ ਜਿਹੜੀ ਕੱਲ੍ਹ ਤੇ ਪਰਸੋਂ ਮੈਨੂੰ ਕਾਫੀ ਕੁਐਸਚਨਸ ਆਏ ਹੈਗੇ ਇਸ ਬਾਰੇ 'ਚ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਸਮੌਗ ਚੈੱਕ ਹੈਗਾ, ਉਹ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਤੁਹਾਡੀ ਕੰਪਨੀ ਹੈਗੀ ਹੈ, ਟਰੱਕ ਹੈਗਾ, ਤੇ ਤਾਂ ਹੀ ਤੁਹਾਨੂੰ ਲੋੜ ਆ, ਬਾਹਰ ਦੇ ਨੂੰ ਤੁਹਾਨੂੰ ਲੋੜ ਨਹੀਂ ਹੈਗੀ। ਪਰ ਜੇ ਤੁਹਾਡਾ ਟਰੱਕ ਜਿਹੜਾ ਆ ਉਹ ਕੈਲੀਫੋਰਨੀਆ ਦੇ ਵਿੱਚ ਹੈਗਾ, ਚਾਹੇ ਤੁਸੀਂ ਕੈਲੀਫੋਰਨੀਆ ਤੋਂ ਬਾਹਰ ਰਹਿੰਦੇ ਹੈਗੇ ਆ, ਜੇ ਤੁਸੀਂ ਕੈਲੀਫੋਰਨੀਆ ਸਟੇਟ ਨੂੰ ਟੱਚ ਕਰਦੇ ਆ, ਇੱਥੇ ਪਿਕਅਪ ਕਰਨ ਆਉਂਦੇ ਆ, ਡਿਲੀਵਰੀ ਕਰਨ ਆਉਂਦੇ ਆ, ਤੇ ਤੁਹਾਨੂੰ ਕੈਲੀਫੋਰਨੀਆ ਕਾਰ ਦੇ ਨਾਲ ਟਰੱਕ ਰਜਿਸਟਰ ਵੀ ਜ਼ਰੂਰੀ ਆ, ਤੇ ਤੁਹਾਨੂੰ ਕੈਲੀਫੋਰਨੀਆ ਦਾ ਜਿਹੜਾ ਆ ਆਪਣਾ ਸਮੌਗ ਚੈੱਕ ਪ੍ਰੋਗਰਾਮ ਆ ਉਹਦੇ ਵਿੱਚ ਵੀ ਪਾਰਟੀਸਪੇਟ ਕਰਨਾ ਪੈਣਾ ਆ। ਸੋ ਇਹ ਕੋਈ ਉਹ ਨਹੀਂ ਹੈਗੀ। ਕਿਸੇ ਦਾ ਇੱਕ ਕੁਐਸਚਨ ਇਹ ਵੀ ਆਇਆ ਸੀਗਾ ਕਿ 100 ਮਾਈਲ ਰੇਡੀਅਸ ਦੇ ਵਿੱਚ ਚਲਾਉਣਾ ਆ, ਤੇ ਉਹਦੇ ਤੇ ਉਹ ELD ਦਾ ਰੂਲ ਹੈਗਾ, ਉਹ ਕਾਰ ਦਾ ਰੂਲ ਨਹੀਂ ਹੈਗਾ। ਕਾਰ ਦੇ ਰੂਲ ਦੀ ਤੁਸੀਂ 1 ਮੀਲ ਵੀ ਚਲਾਉਣਾ ਹੈ, ਤੁਹਾਨੂੰ ਸਮੌਗ ਚੈੱਕ ਜ਼ਰੂਰੀ ਹੈਗਾ। ਸੋ ਹਰਜੋਤ ਭਾਈ, ਸਮੌਗ ਚੈੱਕ ਦੇ ਉੱਤੇ ਵੀ ਕੁਐਸਚਨ ਆ ਰਹੇ ਸੀਗੇ ਕਿ ਸਮੌਗ ਚੈੱਕ, ਜਿੱਦਾਂ ਕਿ ਕਾਰਬ ਨੇ ਦੱਸਿਆ ਕਿ ਇਲੈਕਟ੍ਰੋਨਿਕ ਸਮੌਗ ਚੈੱਕ ਹੋਊਗਾ, ਇਹ ਕੋਈ ਉਹ ਨਹੀਂ ਗਾ ਕਿ ਤੁਸੀਂ ਕਾਰਾਂ ਵਾਂਗੂ ਸ਼ਾਪ 'ਚ ਜਾ ਕੇ ਕਰਵਾ ਸਕਦੇ ਜੀ। ਸੋ ਉਹਦੇ ਲਈ ਤੁਹਾਨੂੰ ELD ਦਾ ਜਿਹੜਾ ਆਪਣਾ ਡੇਟਾ ਹੈਗਾ, ਉਹਦਾ ਲਿੰਕ ਦੇਣਾ ਪੈਣਾ ਕਾਰ ਨੂੰ, ਤਾਂ ਕਿ ਦੇ ਕੈਨ ਪੁੱਲ ਯੂਅਰ ਉਹਦੇ ਵਿੱਚੋਂ ਕਰ ਸਕਦੇ ਆ। ਕੱਲ੍ਹ ਇੱਕ ਕਾਲ ਆਈ ਸੀਗੀ ਜਿਹਦੇ ਵਿੱਚ ਇਹ ਸਪੈਸੀਫਿਕਲੀ ਉਹਨਾਂ ਨੇ ਪੁੱਛਿਆ ਸੀਗਾ ਕਿ ਕੀ ਇਹ ਅਸੀਂ ਇੱਕ ਆਪਣੀ ELD ਕੰਪਨੀ ਨੂੰ ਕਾਲ ਕੀਤੀ ਸੀ, ਤੇ ELD ਕੰਪਨੀ ਨੇ ਸਾਨੂੰ ਇਹ ਕਿਹਾ ਬਈ ਨਾ ਇੱਦਾਂ ਦਾ ਕੋਈ ਚੀਜ਼ ਨਹੀਂ ਹੋ ਸਕਦੀ, ਉਹ ਤੁਹਾਨੂੰ ਸ਼ਾਪ 'ਤੇ ਜਾ ਕੇ ਕਰਾਉਣਾ ਪੈਣਾ ਆ। ਵੀ ਜਿਹੜਾ ELD ਦਾ ਜਿਹੜਾ ਐਕਸੈਸ ਹੈ ਉਹ ਸਿਰਫ ਫੈਡਰਲ ਗਵਰਨਮੈਂਟ ਕੋਲ ਆ, ਸਿਰਫ ਫੈਡਰਲ ਗਵਰਨਮੈਂਟ ਹੀ ਲੈ ਸਕਦੀ ਆ। ਸੋ ਉਹ ਮੈਂ ਕਲੀਅਰ ਕਰਦੇ ਹਾਂ ਕਿ ELD ਕੰਪਨੀ ਜੋ ਵੀ ਮਰਜ਼ੀ ਕਹਿ ਸਕਦੀ ਹੈ, ਕਿਉਂਕਿ ਇੱਕ ELD ਕੰਪਨੀ ਉਹਦਾ ਆਪਣੀ ਵਿਚਾਰ ਹੈ, ਉਹ ਆਪਣੀ ਸੋਚ ਹੈ। ਜਿਹੜਾ ਲਾਅ ਆ, ਜੋ ਕਾਨੂੰਨ ਆ, ਉਹ ਜਿੱਦਾਂ ਕਹਿੰਦਾ ਆਪਾਂ ਉਹ ਗੱਲ ਕਰਦੇ ਹਾਂ। ਆਪਾਂ ਨੂੰ ਕਿਸੇ ਵੀ ਇੱਕ ਸਪੈਸੀਫਿਕ ਕੰਪਨੀ ਦੇ ਨਾਲ ਨਹੀਂ, ਉਹਨਾਂ ਦਾ ਕੀ ਵਿਚਾਰ ਹੈ, ਉਹਨਾਂ ਦਾ ਆਪਣਾ ਪਰਸਨਲ ਸੋਚ ਹੈਗੀ ਹੈ। ਸੋ ਜੋ ਲਾਅ ਕਹਿੰਦਾ ਆ, ਅਸੀਂ ਤਾਂ ਉਹ ਗੱਲ ਕਰਦੇ ਹਾਂ। ਸੋ ਇਹ ਜਿਹੜੀ ਆ, ਇਹ 2-3 ਚੀਜ਼ਾਂ ਮੈਂ ਕਲੀਅਰ ਕਰ ਦੇਣੀਆਂ ਚਾਹੁੰਦਾ ਸੀ ਕਿ ਕਾਫੀ ਕਾਲਸ ਇਹਦੇ ਬਾਰੇ 'ਚ ਆ ਰਹੀਆਂ ਹੈਗੀਆਂ। ਸੋ ਇੱਕ ਪਿਛਲੇ ਵਾਰੀ ਆਪਾਂ ਇੱਕ ਕੁਐਸਚਨ ਸੀਗਾ ਕਿ ਆਪਣੀ ਜਿਹੜੀ ਆ, ਜਦੋਂ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚੋਂ ਟਰੱਕ ਆਪਣਾ ਲੈ ਕੇ ਜਾ ਕੇ ਰਜਿਸਟਰ ਕਰ ਲੈਂਦੇ ਆ, ਮਤਲਬ ਟੈਕਸਸ ਦੇ ਵਿੱਚ ਰਜਿਸਟਰ ਕਰ ਲੈਂਦੇ ਆ, ਟੈਕਸਸ ਮੂਵ ਹੋ ਜਾਂਦੇ ਆ, ਤੇ ਜਦੋਂ ਤੁਸੀਂ ਟੈਕਸਸ ਤੋਂ ਆਪਾਂ IRP ਪਲੇਟਸ ਲੈਂਦੇ ਆ, ਉਹਦੇ ਵਿੱਚ ਕੈਲੀਫੋਰਨੀਆ ਦੀ ਜਿਹੜੀ ਆ ਸਟੇਟ ਆ ਉਹ ਇਨਕਲੂਡ ਆਉਂਦੀ ਆ। ਜਦੋਂ ਉੱਥੋਂ IRP ਪਲੇਟ ਲਈ ਕੈਲੀਫੋਰਨੀਆ ਦੀ ਸਟੇਟ ਇਨਕਲੂਡ ਆਉਂਦੀ ਹੈ, ਤੇ ਸਾਡਾ ਹੱਕ ਬਣਦਾ ਅਸੀਂ ਕੈਲੀਫੋਰਨੀਆ ਜਾ ਸਕਦੇ ਹਾਂ। ਉਹ ਠੀਕ ਆ, ਤੁਹਾਨੂੰ ਕੈਲੀਫੋਰਨੀਆ, ਕਿਉਂਕਿ IRP ਪਲੇਟਸ ਦਾ ਜਿਹੜਾ ਕਾਂਟਰੈਕਟ ਹੈਗਾ, ਉਹਦੇ ਥਰੂ ਤੁਹਾਨੂੰ ਉਹ ਸਟੇਟ ਮਿਲਦੀ ਆ, ਪਰ ਉਹ ਸਟੇਟ 'ਚ ਆਉਣ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਤੁਹਾਨੂੰ ਪੂਰੀ ਕਰਨੀ ਪੈਣੀ ਆ। ਉਹਦਾ ਮਤਲਬ ਕਿ ਤੁਹਾਨੂੰ ਸਮੌਗ ਚੈੱਕ ਜਿਹੜਾ ਆ ਉਹ ਕਰਵਾਉਣਾ ਪੈਣਾ ਆ। ਜਿਹੜੇ ਪੋਰਟ ਆਫ ਐਂਟਰੀਜ਼ ਹੈਗੀਆਂ, ਉਹਨਾਂ ਦੇ ਉੱਤੇ 2 ਚੀਜ਼ਾਂ ਉਤਰੀਆਂ, ਇੱਕ ਤਾਂ ਸਮੌਗ ਚੈੱਕ ਸਕੈਨਰ ਤੇ ਦੂਸਰਾ ਲਾਇਸੈਂਸ ਪਲੇਟ ਸਕੈਨਰ। ਸੋ 2 ਚੀਜ਼ਾਂ ਜਿਹੜੀਆਂ ਇਸ ਵੇਲੇ ਜਿਹੜੀਆਂ ਲੱਗ ਰਹੀਆਂ। ਜਿਹੜੀ ਅੱਗੇ ਪ੍ਰੋਬਲਮ ਸੀ ਨਾ ਕਾਰਬ ਦੀ ਕਿ ਆਪਣੀ ਇਨਫੋਰਸਮੈਂਟ ਬਹੁਤ ਘੱਟ ਸੀਗੀ, ਸੋ ਉਹ ਇਨਫੋਰਸਮੈਂਟ ਜਿਹੜੀ ਉਹ ਇਲੈਕਟ੍ਰੋਨਿਕਲੀ ਹੁਣ ਕਰਨ ਦੀ ਜਿਹੜੀ ਤਿਆਰੀ ਆ। ਸੋ ਇਲੈਕਟ੍ਰੋਨਿਕਲੀ ਇੰਨੇ ਜ਼ਿਆਦਾ ਬੰਦੇ ਨਹੀਂ ਚਾਹੀਦੇ, ਜੇ ਤੁਹਾਨੂੰ ਉੱਥੋਂ ਸਕੈਨਿੰਗ 'ਚ ਹੀ ਸਾਰਾ ਕੁਛ ਹੋਣਾ ਆ। ਸੋ ਡੈਫੀਨੇਟਲੀ ਜਿਹੜਾ ਇਹ ਚੀਜ਼ ਹੈਗੀ ਆ, ਸ਼ਾਇਦ ਹੋ ਸਕਦਾ ਆ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਟਰੱਕਾਂ ਦੀ ਭਰਮਾਰ ਆ ਉਹ ਘਟਾਵੇ।